ਜਿਨ੍ਹਾਂ ਨੂੰ ਸਵੇਰੇ ਵਿਧਾਨ ਸਭਾ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ, ਤਹਿਜ਼ੀਬ ਦੀ ਘਾਟ ਕਰਕੇ ਕਹਿ ਸਕਦੇ ਹਾਂ। ਪਰ ਨਵੇਂ ਵਿਧਾਇਕ ਜਿਹੜੇ ਬਣੇ ਆ ਉਹਨਾਂ ਦਾ ਠਾਠਾਂ ਮਾਰਦਾ ਜੋਸ਼ ਵੀ ਦਿਸਿਆ ਤੇ ਇਕੱਠ ਵੀ ਦਿਸਿਆ ਜੀ। ਦੇਖੋ ਇਹ ਵੇਖਣ ਵਾਲਾ ਸੀਗਾ। ਕੁਝ ਚੀਜ਼ਾਂ ਜਿਹੜੀਆਂ ਆਪਣੇ ਉਹ ਇਤਿਹਾਸਕ ਹੁੰਦੀਆਂ ਨੇ ਜੀ। ਜਿਹੜੀਆਂ ਚੀਜ਼ਾਂ ਆਪਾਂ ਜਿਹੜੇ ਮੌਜੂਦਾ ਸਮੇਂ ਦੇ ਵਿੱਚੋਂ ਵਿਚਰ ਰਹੇ ਹਾਂ, ਜਿੱਥੇ ਅਸੀਂ ਲੈਂਡਲਾਈਨ ਵਾਲੇ ਫੋਨ ਦੇਖੇ ਆ ਜਿਹਨੂੰ ਲਾਉਣ ਦੇ ਵਾਸਤੇ ਕਈ ਸਾਲਾਂ ਤੱਕ ਇੱਕ ਲਾਈਨ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਅਸੀਂ ਛਤਰੀਆਂ ਵਾਲੇ ਟੈਲੀਵਿਜ਼ਨ ਵੀ ਦੇਖੇ ਆ ਜਿਹਦੇ ਮੂਹਰੇ ਸ਼ਟਰ ਲੱਗਿਆ ਹੋਇਆ ਹੁੰਦਾ ਸੀਗਾ, ਤੇ ਉਹ ਇੰਨਾ ਕੁਝ ਬਦਲਦਾ ਦੇਖ ਲਿਆ। ਅਸੀਂ ਇਹ ਵੀ ਦੇਖਿਆ ਕਿ ਪੰਜਾਬ ਦੇ ਵਾਸਤੇ ਲੋਕ ਬੋਲਣੋਂ ਹਟ ਗਏ। ਅਸੀਂ ਇਹ ਵੀ ਦੇਖਿਆ ਕਿ ਪੰਜਾਬ ਦੇ ਵਾਸਤੇ ਬੋਲਣ ਵਾਲੇ ਇੱਕ ਉਹ ਕਵੀਸ਼ਰੀ ਸੀ ਬੜੀ ਕਮਾਲ ਦੀ, ਜਿਹੜੇ ਕਦੇ ਸ਼ਹਿਰ ਨਹੀਂ ਸੀ ਗਏ ਉਹਨਾਂ ਦਿੱਲੀ ਘੇਰੀ ਹੈ, ਉਹ ਜਾ ਕੇ ਉੱਥੇ ਸਰਹੱਦਾਂ ਦੇ ਉੱਤੇ ਵੀ ਬੈਠ ਗਏ। ਅਸੀਂ ਉਹ ਵੀ ਦੇਖਿਆ। ਅਸੀਂ ਉਹ ਵੀ ਦੇਖਿਆ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਕਹਿੰਦੇ ਕਹਾਉਂਦੇ ਲੋਕ ਜਿਹੜੇ ਇਹ ਕਹਿੰਦੇ ਸੀ ਸਾਥੋਂ ਬਿਨਾਂ ਪੰਜਾਬ ਦੀ ਰਾਜਨੀਤੀ ਦਾ ਪਤਾ ਨਹੀਂ ਹਿਲਦਾ, ਲੋਕਾਂ ਨੇ ਉਹ ਘਰਾਂ ਦੇ ਵਿੱਚ ਬਿਠਾ ਦਿੱਤੇ। ਤੇ ਜਿਹੜੀ ਗੱਲ ਆ ਮੈਨੂੰ ਨਿੱਜੀ ਤੌਰ ਦੇ ਉੱਤੇ ਹਮੇਸ਼ਾ ਇਹ ਗਿਲਾ ਰਹਿੰਦਾ, ਇੱਕ ਫਿਕਰਮੰਦੀ ਰਹਿੰਦੀ ਆ ਕਿ ਅਸੀਂ ਨਵੀਂ ਲੀਡਰਸ਼ਿਪ ਨੂੰ ਪਨਪਣ ਦਾ ਮੌਕਾ ਨਹੀਂ ਦਿੱਤਾ। ਭਲਕ ਕਿਸ ਤਰ੍ਹਾਂ ਦਾ ਹੋਊਗਾ, ਕਿਉਂਕਿ ਰਵਾਇਤੀ ਪਾਰਟੀਆਂ ਨੇ ਕਿਸੇ ਨੌਜਵਾਨ ਨੂੰ ਛੇਤੀ ਕੀਤਿਆਂ ਮੌਕਾ ਨਹੀਂ ਦਿੱਤਾ। ਜਿਹੜੇ ਰਾਜਨੀਤੀ ਦੇ ਵਿੱਚ ਆਏ, ਚਾਹੇ ਉਹ ਅਕਾਲੀ ਦਲ ਬਾਦਲ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਬਾਕੀ ਪਾਰਟੀਆਂ ਹੋਣ, ਉਹਨਾਂ ਨੇ ਲੀਡਰਾਂ ਦੇ ਪੁੱਤ ਧੀਆਂ ਨੂੰ ਮੂਹਰੇ ਲਿਆਂਦਾ। ਆਮ ਘਰਾਂ ਦੇ ਪੁੱਤ ਧੀਆਂ ਨਹੀਂ ਆਏ ਮੂਹਰੇ। ਪਰ ਇਹ ਜਿਹੜੀ ਵਿਧਾਨ ਸਭਾ ਹੈ, ਇਹਦੇ ਵਿੱਚ 86 ਜਿਹੜੇ ਵਿਧਾਇਕ ਨੇ ਉਹ ਨਵੇਂ ਫੇਸ ਨੇ। ਜਦੋਂ ਤੁਸੀਂ ਇਹਨਾਂ ਨਵੇਂ ਫੇਸ ਦੇ ਵਿੱਚੋਂ ਦੇਖਦੇ ਹੋ ਤੇ ਤੁਸੀਂ 10-12 ਦੇ ਨਾਮ ਜਿਹੜਾ ਉਹ ਗਿਣ ਸਕਦੇ ਹੋ। ਉਦੋਂ ਬਾਅਦ ਬਹੁਤਿਆਂ ਨੂੰ ਪਤਾ ਵੀ ਨਹੀਂ ਕਿ ਕਿਹੜਾ ਵਿਧਾਇਕ ਕਿੱਥੋਂ ਆਇਆ ਹੈ। ਕੋਈ ਕਿਸੇ ਨੇ ਸੋਚਿਆ ਸੀ ਲਾਭ ਸਿੰਘ ਉਗੋ ਕੇ ਚਰਨਜੀਤ ਚੰਨੀ ਨੂੰ ਹਰਾ ਕੇ ਉੱਥੇ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਪਹਿਲਾਂ ਪਾਉਂਦਾ ਫਿਰੂਗਾ। ਜੀਵਨ ਜੋਤ ਕੌਰ ਹੋਰੀ ਉੱਥੇ ਹੋਣਗੇ, ਉੱਥੇ ਨਰਿੰਦਰ ਭਰਾਜ ਹੋਊਗੀ, ਉੱਥੇ ਦਿਨੇਸ਼ ਚੱਡਾ ਹੋਊਗਾ, ਉੱਥੇ ਰੁਪਿੰਦਰ ਹੈਪੀ ਹੋਊਗਾ। ਇਹ ਸਾਰੇ ਕੱਲ ਜਿਸ ਤਰੀਕੇ ਦੇ ਨਾਲ ਹੱਥਾਂ 'ਚ ਪੇਪਰ ਫੜੀ ਫਿਰਦੇ ਸੀ, ਉਹ ਲੱਗਦਾ ਸੀ ਕਿ ਹੋਮਵਰਕ ਕਰਕੇ ਆਏ ਆ ਵੀ ਬੋਲਣ ਦਾ ਮੌਕਾ ਦਿਓ, ਅਸੀਂ ਪੰਜਾਬ ਦੇ ਹੱਕਾਂ ਦੇ ਵਾਸਤੇ ਬੋਲਾਂਗੇ। ਇਹ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਇਹਨਾਂ ਨਵਿਆਂ ਨੂੰ ਹਦਾਇਤਾਂ ਸੀ ਕਿ ਹੋ ਸਕਦਾ ਤੁਹਾਨੂੰ ਬੋਲਣ ਦਾ ਮੌਕਾ ਮਿਲੇ, ਇਸ ਕਰਕੇ ਹੋਮਵਰਕ ਕਰਕੇ ਆਉਣਾ। ਜਿੰਨੀ ਦੇਰ ਤੱਕ ਹੋਮਵਰਕ ਕਰਕੇ ਵਿਧਾਨ ਸਭਾ ਦੇ ਵਿੱਚ ਵਿਧਾਇਕ ਆਉਂਦੇ ਰਹੇ, ਉਨੀ ਦੇਰ ਤੱਕ ਮਸਲਿਆਂ ਦੇ ਉੱਤੇ ਗੱਲਬਾਤ ਹੁੰਦੀ ਰਹੀ। ਉਦੋਂ ਬਾਅਦ ਫਿਰ ਵਾਕਆਊਟ ਨੇ ਜਗ੍ਹਾ ਲੈ ਲਈ। ਕੰਮ ਕੀਤਾ ਨਹੀਂ, ਜਿੰਦਾਬਾਦ ਮੁਰਦਾਬਾਦ। ਇਹਦਾ ਜਿਹੜੀ ਵਿਧਾਨ ਸਭਾ ਦੇ ਵਿੱਚ ਲਾਇਬ੍ਰੇਰੀ ਹੈ ਨਾ, ਉੱਥੋਂ ਜੇ ਤੁਸੀਂ ਰਿਕਾਰਡ ਕੱਢੋਗੇ ਤੇ ਬਹੁਤੀ ਕਹਾਣੀ ਤੁਹਾਡੇ ਸਾਹਮਣੇ ਆ ਜਾਊਗੀ ਕਿ ਕਿੰਨੀਆਂ ਕਿਤਾਬਾਂ ਪਹਿਲਾਂ ਇਸ਼ੂ ਹੁੰਦੀਆਂ ਸੀ ਤੇ ਹੁਣ ਕਿੰਨੀਆਂ ਇਸ਼ੂ ਹੁੰਦੀਆਂ ਨੇ। ਇਸ ਗੱਲ ਦੀ ਇੱਕ ਆਸ ਵੱਜਣ ਲੱਗੀ ਹੈ ਕਿ ਘੱਟੋ ਘੱਟ ਜਿਹੜੇ ਨਵੇਂ ਬਣੇ ਵਿਧਾਇਕ ਨੇ, ਉਹ ਕਿਸੇ ਵੀ ਪਾਰਟੀ ਦੇ ਹੋਣ, ਉਹ ਆਉਂਦੇ ਸਮੇਂ ਦੇ ਦੌਰਾਨ ਇੱਕ ਦੂਜੇ ਦੀ ਦੇਖਾ ਦੇਖੀ ਕੁਝ ਚੰਗਾ ਕਰਨ ਦੇ ਯਤਨ ਕਰਨਗੇ। ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ, ਉਹਨਾਂ ਨੂੰ ਬੋਲਣ ਦਾ ਚਾਅ ਸੀਗਾ ਕਿ ਪਹਿਲੀ ਵਾਰੀ ਜਿਹੜਾ ਉਹ ਬੋਲਣਗੇ। ਔਰ ਇੱਥੇ ਕਾਂਗਰਸ ਦੇ ਨਵੇਂ ਚਿਹਰੇ ਸੰਦੀਪ ਜਾਖੜ ਬੋਲੇ, ਬਹੁਤ ਵਧੀਆ ਬੋਲੇ ਜੀ। ਔਰ ਉਹਨਾਂ ਦੇ ਜਿਹੜੀ ਤਹਿਜ਼ੀਬ ਜਾਖੜ ਪਰਿਵਾਰ ਦੇ ਵਿੱਚ ਹੈ, ਤੁਸੀਂ ਸੁਨੀਲ ਜਾਖੜ ਹੋਰਾਂ ਨੂੰ ਸੁਣਿਆ ਹੋਊਗਾ, ਮੈਂ ਉਹਨਾਂ ਦੀ ਕਈ ਵਾਰੀ ਇੰਟਰਵਿਊਜ਼ ਕੀਤੀਆਂ ਨੇ। ਉਹ ਤਹਿਜ਼ੀਬ ਆ, ਸਾਹਿਬ ਜੀ ਕਹਿ ਕੇ ਤੁਹਾਨੂੰ ਗੱਲ ਕਰਦੇ ਨੇ। ਨਹੀਂ ਤਾਂ ਇੱਥੇ ਅਸੀਂ ਉਹ ਵੀ ਵੇਖੇ ਆ, ਔਰ ਤੂੰ ਕੀ ਕਰ ਲੇਗਾ, ਤੈਨੂੰ ਕੀ ਪਤਾ, ਤੂੰ ਜਿਤਾਏਗਾ, ਉਹ ਵੀ ਹੈਗੇ ਨੇ। ਜੋ ਤਹਿਜ਼ੀਬ ਜਾਖੜ ਪਰਿਵਾਰ ਦੇ ਵਿੱਚ ਹੈ, ਉਹ ਸੰਦੀਪ ਜਾਖੜ ਦੇ ਵਿੱਚ ਵੀ ਦਿਸੀ। ਪ੍ਰਿੰਸੀਪਲ ਬੁੱਧ ਰਾਮ ਨੇ ਬੁਢਲਾਡਾ ਤੋਂ ਜਦੋਂ ਨਾਮ ਦੇ ਨਾਲ ਪ੍ਰਿੰਸੀਪਲ ਲੱਗਿਆ, ਪਤਾ ਤਹਿਜ਼ੀਬ ਹੋਊਗੀ। ਤੁਸੀਂ ਦੁਬਾਰਾ ਤੋਂ ਸੁਣਨਾ, ਇਹ ਆਸ ਵੱਜਦੀ ਆ ਕਿ ਪ੍ਰਿੰਸੀਪਲ ਬੁੱਧ ਰਾਮ ਹੋਰੀ ਇੱਕ ਪ੍ਰਾਪਤੀ ਨੇ ਵਿਧਾਨ ਸਭਾ ਦੀ, ਔਰ ਉਹਨਾਂ ਨੇ ਨਵੇਂ ਵਿਧਾਇਕਾਂ ਦੇ ਵਾਸਤੇ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ। ਇਹ ਗੱਲ ਕਹੀ ਕਿ ਤੁਸੀਂ ਜਿੰਨੇ ਸੰਜੀਦਗੀ ਦੇ ਨਾਲ ਬੈਠੇ ਹੋ ਤੇ ਜਿਹੜੇ ਅਨੁਸ਼ਾਸਨ ਦੇ ਵਿੱਚ ਵੱਜ ਕੇ ਤੁਸੀਂ ਵਿਧਾਨ ਸਭਾ ਦਾ ਇਹ ਰੰਗ ਰੂਪ ਪੇਸ਼ ਕਰ ਰਹੇ ਹੋ, ਇਹਦੀਆਂ ਪੁਰਾਣੀਆਂ ਮਿਸਾਲਾਂ ਜਿਹੜੀਆਂ ਉਹ ਪੇਸ਼ ਹੋ ਗਈਆਂ ਨੇ। ਵਿਧਾਇਕਾਂ ਦੇ ਬੋਲਣ ਦੇ ਲਹਿਜੇ ਵੀ ਬਦਲੇ ਹੋਏ ਸੀ ਤੇ ਪਰਪੱਕਤਾ ਜਿਹੜੀ ਸੀ ਖਾਸ ਤੌਰ ਦੇ ਉੱਤੇ ਉਹ ਬਿਲਕੁਲ ਦਿਸ ਰਹੀ ਸੀ। ਇਉਂ ਲੱਗਦਾ ਹੀ ਨਹੀਂ ਸੀ ਕਿ ਜਿਵੇਂ ਇਹ ਕਿਹਾ ਜਾਂਦਾ ਸੀ ਨਾ ਇਹ ਤਾਂ ਨਵੇਂ ਨੇ,
ਇਹਨਾਂ ਨੂੰ ਕੀ ਪਤਾ ਕਿ ਸਰਕਾਰ ਕਿਵੇਂ ਚਲਾਉਣੀ ਹੈ, ਇਹਨਾਂ ਨੂੰ ਕੀ ਪਤਾ ਕਿ ਵਿਧਾਨ ਸਭਾ ਦੇ ਵਿੱਚ ਮਸਲੇ ਕਿਵੇਂ ਉਠਾਉਣੇ ਨੇ। ਇਹ ਕੋਈ ਖਾਨਦਾਨੀ ਵੈਦਾਂ ਵਾਲੀ ਗੱਲ ਥੋੜੀ ਹੈ ਕਿ ਇਹੀ ਦਵਾਈਆਂ ਦੇ ਬਾਰੇ ਜਿਹੜਾ ਉਹ ਜਾਣ ਸਕਦੇ ਆ। ਉਹ ਇਉਂ ਲੱਗਦਾ ਹੈ ਕਿ ਇਹਨਾਂ ਸਾਰਿਆਂ ਨੇ ਇਹ ਚੀਜ਼ਾਂ ਸਿੱਖੀਆਂ ਔਰ ਨਵੇਂ ਫਰੈਸ਼ ਚਿਹਰੇ ਜਿਹੜੇ ਸੀ ਉਹ ਉੱਥੇ ਦਿਸੇ। ਜੀਵਨਜੋਤ ਕੌਰ ਪਹਿਲੀ ਵਾਰੀ ਸਦਨ ਦੇ ਵਿੱਚ ਬੋਲੇ, ਇੱਕ ਵਾਰੀ ਸੁਣ ਕੇ ਦੇਖਣਾ ਉਹਨਾਂ ਦੀ ਬਾਡੀ ਲੈਂਗੁਏਜ ਦੇਖਣਾ ਕਿ ਤੁਹਾਨੂੰ ਇਹ ਦਿਸ ਰਿਹਾ ਹੈ ਕਿ ਉਹ ਕਿਵੇਂ ਉਹਨਾਂ ਦਾ ਫੇਸ ਦੱਸ ਰਿਹਾ ਕਿ ਉਹਨਾਂ ਨੂੰ ਇਹ ਲੱਗ ਰਿਹਾ ਕਿ ਉਹਦੀ ਬਹੁਤ ਵੱਡੀ ਪ੍ਰਾਪਤੀ ਹੋ ਗਈ। ਵਿਧਾਨ ਸਭਾ ਦੇ ਵਿੱਚ ਬੋਲਣਾ ਬਹੁਤ ਵੱਡੀ ਪ੍ਰਾਪਤੀ ਹੈ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਬਹਿਸ ਦੇ ਵਿੱਚ ਬੇਸ਼ੱਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਪ੍ਰਤਾਪ ਸਿੰਘ ਬਾਜਵਾ, ਪ੍ਰਗਟ ਸਿੰਘ ਹੋਰਾਂ ਨੇ ਵੀ ਹਿੱਸਾ ਜਿਹੜਾ ਉਹ ਲਿਆ, ਪਰ ਗੱਲਾਂ ਉਹੀ ਜਿਹੜੀਆਂ ਉਹ ਪੁਰਾਣੀਆਂ ਸੀਗੀਆਂ। ਇਹ ਜਿਹੜੇ ਫਰੈਸ਼ ਜਿਹੜੀਆਂ ਗੱਲਾਂ ਸੀਗੀਆਂ ਉਹ ਕੁਝ ਨਵੀਆਂ ਦੇਖਣ ਨੂੰ ਸੁਣਨ ਨੂੰ ਮਿਲੀਆਂ, ਜਿਹਦੇ ਤੋਂ ਇਹ ਆਸ ਵੱਜਦੀ ਹੈ। ਪਤਾ ਨਹੀਂ ਅੱਗੋਂ ਕੀ ਜਿਹੜਾ ਉਹ ਹੋਣਾ। ਇਹ ਭਲਕਦੇ ਗਰਭ ਦੇ ਵਿੱਚ ਹੈ ਕਿ ਸ਼ਾਇਦ ਇਹ ਨਵੇਂ ਫੇਸ ਜਿਹੜੇ ਆਏ ਨੇ ਹਾਈਲੀ ਐਜੂਕੇਟਡ ਨੇ। ਇਹ ਵੀ ਵੱਡੀ ਗੱਲ ਹੈ, ਹਾਈਲੀ ਐਜੂਕੇਟਡ ਨੇ। ਇਸ ਕਰਕੇ ਆਸ ਵੱਜਦੀ ਹੈ ਕਿ ਘੱਟੋ ਘੱਟ ਪੰਜਾਬ ਦੇ ਮੁੱਦਿਆਂ ਦੇ ਉੱਤੇ 75-25 ਵਾਲੀ ਗੇਮ ਤੋਂ ਖਹਿੜਾ ਛੁੱਟ ਜੂਗਾ। ਜੀ ਬਿਲਕੁਲ, ਲੋਕਾਂ ਨੂੰ ਉਮੀਦ ਤਾਂ ਇਹੀ, ਇਸੇ ਕਰਕੇ ਵੋਟਾਂ ਲੋਕਾਂ ਨੇ ਬੜੇ ਜੋਸ਼ ਨਾਲ ਪਾਈਆਂ ਨੇ। ਤੇ ਸਰਕਾਰ ਦੇ ਉੱਤੇ ਪਨੂ ਸਾਹਿਬ ਆਸਾਂ ਬੜੀਆਂ ਨੇ। ਖਬਰਾਂ ਆ ਰਹੀਆਂ ਵੀ ਚਿੱਟੇ ਨਾਲ ਸਿੱਝਣ ਦੇ ਲਈ ਸਰਕਾਰ ਨੇ ਤਿਆਰੀ ਸ਼ੁਰੂ ਕਰਤੀ ਹੈ। ਕਦੋਂ ਤੱਕ ਨਤੀਜੇ ਦਿਖਣ ਦੀ ਸੰਭਾਵਨਾ ਪਨੂ ਸਾਹਿਬ? ਦੇਖੋ, ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਉਹਦੇ ਚ ਥੋੜੀ ਜਿਹੀ ਪੇਸ਼ੈਂਸ ਉਹ ਦਿਖਾਉਣੀ ਜ਼ਰੂਰੀ ਹੋਊਗੀ। ਉਹਦਾ ਰੀਜ਼ਨ ਇਹ ਆ ਕਿ ਰੀਹੈਬਿਲਿਟੇਸ਼ਨ ਜਿਹੜੀ ਆ ਉਹ ਬੜੀ ਜ਼ਰੂਰੀ ਆ। ਪਹਿਲਾਂ ਜਿਹੜੀ ਜਦੋਂ ਵੀ ਨਸ਼ੇ ਦੇ ਉੱਤੇ ਕਾਰਵਾਈ ਹੁੰਦੀ ਰਹੀ ਆ ਨਾ ਪ੍ਰਵੀਨ, ਉਹ ਇਸ ਤਰੀਕੇ ਦੇ ਨਾਲ ਹੁੰਦੀ ਰਹੀ ਆ ਵੀ ਜਿਹੜੇ ਪੀਣ ਵਾਲੇ ਆ ਉਹ ਫੜ ਲਓ ਜੀ, 1 ਗ੍ਰਾਮ ਫੜਿਆ ਗਿਆ ਜੀ, 2 ਗ੍ਰਾਮ ਫੜੇ ਗਏ। ਮੈਂ ਜੇਲ੍ਹ ਦੇ ਤਜਰਬੇ ਦੇ ਹਿਸਾਬ ਦੇ ਨਾਲ ਤੁਹਾਨੂੰ ਦੱਸ ਰਿਹਾ, ਅੰਦਰ ਉਹ ਲੋਕ ਤੜਫਦੇ ਨੇ, ਤੜਪ ਕੇ ਮਰਦੇ ਨੇ, ਕਿਉਂਕਿ ਲੱਤ ਲੱਗੀ ਹੋਈ ਆ। ਅੰਦਰ ਜੇਲ੍ਹਾਂ ਦੇ ਅੰਦਰ ਵੀ ਨਸ਼ਾ ਛਡਾਊ ਸੈਂਟਰ ਨੇ, ਉਹ ਤਾਂ ਐਵੇਂ ਨਾਂ ਦੇ ਨੇ। ਉੱਥੇ ਉਹ ਗੋਲੀ ਜਿਹੜੀ ਉਹ ਦੇ ਦਿੱਤੀ ਜਾਂਦੀ ਆ ਜ਼ੁਬਾਨ ਥੱਲੇ ਰੱਖਣ ਵਾਲੀ, ਬਸ ਉਹ ਗੋਲੀ ਉਹ ਨਸ਼ੇ ਦੇ ਉੱਤੇ ਲੱਗ ਜਾਂਦੇ ਨੇ। ਉਹ ਰੀਹੈਬਿਲਿਟੇਸ਼ਨ ਨਹੀਂ ਹੈ। ਰੀਹੈਬਿਲਿਟੇਸ਼ਨ ਦੇ ਉੱਤੇ ਕੰਮ ਕੀਤਾ ਜਾ ਰਿਹਾ ਜੀ। ਔਰ ਉਸ ਰੀਹੈਬਿਲਿਟੇਸ਼ਨ ਦਾ ਜਿਹੜਾ ਉਹ ਪਾਰਟ ਮੈਂ ਵੀ ਇੱਕ ਹੈਗਾ ਕਿ ਉਹਦੇ, ਕਿਉਂਕਿ ਇਸ ਮਾਮਲੇ ਦੇ ਉੱਤੇ ਜੇ ਕੰਮ ਨਾ ਕੀਤਾ ਗਿਆ ਤਾਂ ਪ੍ਰਵੀਨ ਤੁਸੀਂ ਵੀ ਉਹਦਾ ਪਾਰਟ ਰਹੇ ਹੋ ਸਾਡੇ ਨਾਲ, ਫਿਰ ਉਹ ਜਿਹੜੀ ਉਹ ਜ਼ਿੰਦਗੀ ਜ਼ਿੰਦਾਬਾਦ ਜਿਹੜਾ ਸੀ ਉਹਦਾ ਕੀ ਆਈਡੀਆ ਵੀ ਉਹ ਸਿਰਫ ਇਸ ਕਰਕੇ ਸੀ ਕਿ ਫੇਸਬੁੱਕ ਦੇ ਉੱਤੇ ਫੋਟੋਆਂ ਪਾ ਦਈਏ। ਇਸ ਵੀ ਕੋਈ ਮੌਕਾ ਮਿਲੇ ਅਸੀਂ ਇਹਨਾਂ ਨੌਜਵਾਨ ਪੀੜ੍ਹੀ ਨੂੰ ਕਿਸੇ ਤਰੀਕੇ ਨਾਲ ਬਚਾ ਸਕੀਏ। ਰੀਹੈਬਿਲਿਟੇਸ਼ਨ ਦੇ ਉੱਤੇ ਕੰਮ ਕੀਤਾ ਜਾ ਰਿਹਾ ਲਗਾਤਾਰ। ਔਰ ਉਸ ਤੋਂ ਬਾਅਦ ਜਿਹੜੀ ਪੁਲਿਸ ਹੈ ਉਹ ਫਿਰ ਇਹਦੀ ਸਪਲਾਈ ਲਾਈਨ ਤੋੜੂਗੀ। ਜਦੋਂ ਸਪਲਾਈ ਲਾਈਨ ਟੁੱਟੂਗੀ ਉਦੋਂ ਬਾਅਦ ਜਿਹੜੇ ਅਫੈਕਟਡ ਹੋਣਗੇ ਉਹ ਉਹੀ ਹੋਣੇ ਨੇ ਜਿਹੜੇ ਲੱਗੇ ਹੋਏ ਨੇ ਇਹਦੇ ਉੱਤੇ। ਤੇ ਉਹਨਾਂ ਦੇ ਇੰਤਜ਼ਾਮ ਦੇ ਵਾਸਤੇ ਤੁਹਾਨੂੰ ਜਿਹੜਾ ਜੀ ਪਹਿਲਾਂ ਇਹ ਇੰਤਜ਼ਾਮ ਕਰਨਾ ਪਊਗਾ ਕਿ ਤੁਹਾਡੇ ਕੋਲੇ ਕਿੰਨੇ ਬੈੱਡ ਨੇ, ਕਿੰਨੇ ਤੁਹਾਡੇ ਕੋਲੇ ਓਟ ਸੈਂਟਰ ਨੇ, ਰੀਹੈਬਿਲਿਟੇਸ਼ਨ ਸੈਂਟਰਸ ਨੇ ਸਰਕਾਰੀ ਤੌਰ ਦੇ ਉੱਤੇ। ਪੰਜਾਬ ਦੇ ਵਿੱਚ ਇਹਦੇ ਖਿਲਾਫ ਨਕੇਲ ਬਹੁਤ ਜਲਦੀ ਕੱਸੀ ਜਾਊਗੀ, ਇਹਦੀ ਉਮੀਦ ਹੈ। ਜੇਲ੍ਹ ਦੇ ਅੰਦਰ ਤੇ ਬਾਹਰ ਘੁੰਮ ਰਹੇ ਜਿਹੜੇ ਤਸਕਰ ਨੇ ਉਹਨਾਂ ਦੇ ਉੱਤੇ ਨੇੜਿਓਂ ਨਿਗਾਹ ਪੁਲਿਸ ਦੇ ਵੱਲੋਂ ਰੱਖੀ ਜਾ ਰਹੀ ਹੈ। ਸੂਬੇ ਦੇ ਵਿੱਚ 4 ਸਾਲ ਦੇ ਵਿੱਚ ਫੜੇ ਗਏ ਤੇ ਬਾਹਰ ਆ ਚੁੱਕੇ 276 ਤਸਕਰਾਂ ਦਾ ਰਿਕਾਰਡ ਇਕੱਠਾ ਕਰ ਲਿਆ ਗਿਆ। 47 ਔਰਤਾਂ ਜਿਹੜੀਆਂ ਤਸਕਰ ਨੇ ਇਹਦੇ ਵਿੱਚ ਸ਼ਾਮਲ ਨੇ। ਇਹ ਉਹ ਤਸਕਰ ਹੈ ਜਿਹੜੇ 1/2 ਕਿਲੋ ਤੋਂ ਜ਼ਿਆਦਾ ਚਿੱਟੇ ਦੇ ਨਾਲ ਫੜੇ ਗਏ ਨੇ। ਇਹਨਾਂ ਸਾਰਿਆਂ ਤੋਂ ਕਰੀਬ 68 ਕਿਲੋ ਹੈਰੋਇਨ, 7 ਕੁਇੰਟਲ ਪੋਸਟ, 41 ਕਿਲੋ ਫੀਮ ਲੋਕਲ ਪੁਲਿਸ ਤੇ STF ਦੀਆਂ ਟੀਮਾਂ ਨੇ ਬਰਾਮਦ ਕੀਤੀ ਹੈ। ਇਹਨਾਂ ਤਸਕਰਾਂ ਦੇ ਠਿਕਾਣਿਆਂ ਦੇ ਉੱਤੇ ਜਿਹੜੀ ਆਈਡੈਂਟੀਫਾਈ ਇਹਨਾਂ ਨੂੰ ਕੀਤਾ ਜਾ ਰਿਹਾ। ਔਰ ਪਿਛਲੇ ਦਿਨੀ ਲੁਧਿਆਣਾ ਪੁਲਿਸ ਨੇ ਤਸਕਰਾਂ ਦੇ ਘਰਾਂ ਦੀ ਚੈਕਿੰਗ ਕੀਤੀ। 13 ਤਸਕਰ ਜਿਹੜੇ ਨੇ ਉਹਨਾਂ ਦੇ ਖਿਲਾਫ 11 FIR ਰਜਿਸਟਰਡ ਕੀਤੀਆਂ ਗਈਆਂ। ਹੁਣ ਇਹ ਜੇਲ੍ਹਾਂ ਦੇ ਵਿੱਚ ਵੀ ਲਾਗੂ ਹੋਊਗਾ। ਛੋਟੇ ਮਾਮਲਿਆਂ ਦੇ ਵਿੱਚ ਰਿਮਾਂਡ ਦੇ ਉੱਤੇ ਲੈ ਕੇ ਵੱਡੀ ਚੇਨ ਤੋੜਨ ਦੀ ਕੋਸ਼ਿਸ਼ ਕੀਤੀ ਜਾਊਗੀ। ਪੁਲਿਸ ਨਸ਼ੇ ਤੋਂ ਦੂਰ ਰਹਿਣ ਦੇ ਵਾਸਤੇ ਜਾਗਰੂਕਤਾ ਕੈਂਪ ਜਿਹੜੇ ਆ ਉਹ ਲਾਊਗੀ। ਸਾਰੇ ਪੁਰਾਣੇ ਤਸਕਰਾਂ ਦੇ ਰਿਕਾਰਡ ਖੰਗਾਲੇ ਜਾ ਰਹੇ ਆ। ਨਸ਼ੇ ਦੇ ਵਾਸਤੇ ਬਦਨਾਮ ਇਲਾਕਿਆਂ ਦੇ ਵਿੱਚ ਰੇਡ ਤੇ ਸਰਚ ਹੋਣਗੀਆਂ। ਤਸਕਰ ਜੇਲ੍ਹ ਤੋਂ ਬਾਹਰ ਹੈ ਤੇ ਉਹਦੇ ਉੱਤੇ ਖਾਸ ਨਿਗਾਹ ਰੱਖੀ ਜਾਊਗੀ। ਡਰੱਗ ਦੇ ਨਾਲ ਜੁੜੇ ਜਿਹੜੇ ਲੋਕ ਨੇ ਉਹ ਤਾਂ ਕਿ ਸਰਵੇਲੈਂਸ ਦੇ ਉੱਤੇ ਰਹਿਣ, ਉਹਨਾਂ ਦੀ ਹਰ ਹਰਕਤ ਦਾ ਪਤਾ ਲੱਗੇ। 70% ਡਰੱਗ ਦੇ ਕੇਸ ਜੇਲ੍ਹਾਂ ਦੇ ਨਾਲ ਜੁੜੇ ਹੋਏ ਨੇ। ਉੱਥੇ
ਖਾਸ ਤੌਰ ਦੇ ਉੱਤੇ ਸਰਚ ਦੀ ਜਿਹੜੀ ਆ ਉਹ ਪਲੈਨਿੰਗ ਆ। ਥਾਣਾ ਪੱਧਰ ਦੇ ਉੱਤੇ ਟੀਮਾਂ ਬਣ ਰਹੀਆਂ ਨੇ, ਤਸਕਰਾਂ ਤੋਂ ਪੁੱਛਗਿੱਛ ਕੀਤੀ ਜਾਊਗੀ, ਘਰਾਂ ਦੀ ਚੈਕਿੰਗ ਕੀਤੀ ਜਾਊਗੀ, ਕਿਉਂਕਿ ਜੇਲ੍ਹਾਂ ਦੇ ਨਾਲ ਜੁੜਿਆ ਹੋਇਆ, ਜੇਲ੍ਹਾਂ ਦੇ ਵਿੱਚੋਂ ਮੋਬਾਈਲ ਦੇ ਰਾਹੀਂ ਤਸਕਰੀ ਹੁੰਦੀ ਹੈ। ਤਾਂ ਮੇਰਾ ਸੁਝਾਅ ਇਹ ਹੈ ਜਾਂ ਸੀਗਾ, ਜਿੱਥੇ ਰੱਖਣ ਦੀ ਜ਼ਰੂਰਤ ਹੁੰਦੀ ਹੈ, ਕਿ ਜੈਮਰ ਜਿਹੜਾ ਉਹ ਇਹਦਾ ਸਭ ਤੋਂ ਵੱਡਾ ਇਲਾਜ ਹੈ। ਚਾਹੇ ਗੈਂਗਸਟਰਾਂ ਨੂੰ ਕੰਟਰੋਲ ਕਰਨਾ ਤੇ ਚਾਹੇ ਤਸਕਰਾਂ ਨੂੰ, ਜੇਲ੍ਹਾਂ ਤੇ ਜੈਮਰ ਲਾ ਦਿੱਤੇ ਜਾਣ ਤਾਂ ਬਹੁਤ ਹੱਦ ਤੱਕ ਇਹ ਕੰਟਰੋਲ ਹੋ ਸਕਦਾ। ਪਰ ਫਿਰ ਗੱਲ ਉਹੀ ਆ ਜਾਂਦੀ ਹੈ ਕਿ ਜੇ ਤੁਸੀਂ ਸਪਲਾਈ ਲਾਈਨ ਤੋੜਨੀ ਹੈ ਤਾਂ ਉਦੋਂ ਪਹਿਲਾਂ ਤੁਹਾਨੂੰ ਰੀਹੈਬਿਲਿਟੇਸ਼ਨ ਵਾਲੀ ਜਿਹੜੀ ਲਾਈਨ ਆ ਉਹ ਬਹੁਤ ਮਜ਼ਬੂਤ ਕਰਨੀ ਪਊਗੀ, ਤਾਂ ਕਿ ਘੱਟੋ ਘੱਟ ਕੋਈ ਬੱਚਾ ਤੜਫ ਕੇ ਨਾ ਮਰੇ। ਜੀ ਬਿਲਕੁਲ, ਪਾਲਿਸੀ ਮੇਕਿੰਗ ਦੇ ਲਈ ਸਿਸਟਮ ਸਟੱਡੀ ਬਹੁਤ ਜ਼ਰੂਰੀ ਹੈ, ਜਿਹਨੂੰ ਤੁਸੀਂ ਰੀਹੈਬਿਲਿਟੇਸ਼ਨ ਦਾ ਨਾਂ ਦਿੱਤਾ, ਆਪਾਂ ਨੂੰ ਸਭ ਚਾਹੀਦੀ ਹੈ ਕਰਨੀ।